ਅੱਜ ਜੁਲਾਈ ਦੀ 2 ਤਰੀਕ ਆ ਤੇ ਜੂਨ ਲੰਘ ਗਿਆ ਹੋਇਆ। ਲਾਹੌਰ ਦੇ ਵਿੱਚ ਰਾਤੀ ਮੀਂਹ ਪਿਆ ਤੇ ਫੈਸਲਾਬਾਦ ਦੇ ਵਿੱਚ ਹਨੇਰੀ ਘੁੱਲੀ। ਸਾਡੇ ਇੱਥੇ ਵੀ ਰਾਤੀ ਥੋੜੀ ਬਹੁਤੀ ਹਵਾ ਚੱਲੀ ਜ਼ਰੂਰ। ਅੱਜ ਸਾਡੇ ਪਿੰਡ ਦੇ ਰਹਿਣ ਵਾਲਿਆਂ ਦੀਆਂ ਅੱਖਾਂ ਅਸਮਾਨ ਵੱਲੇ ਲੱਗੀਆਂ ਹੋਈਆਂ ਵੀ ਸ਼ਾਇਦ ਸਾਡੇ ਇੱਥੇ ਵੀ ਅੱਜ ਮੀਂਹ ਵਸੇ, ਕਿਉਂਕਿ ਨੈਟ ਵੀ ਦੱਸਦਾ ਆ ਵੀ ਅੱਜ ਸਾਡੇ ਇੱਥੇ ਸ਼ਾਮੀ 4 ਵਜੇ ਮੀਂਹ ਜ਼ਰੂਰ ਪਊਗਾ। ਸੁਣਨੇ ਵਿੱਚ ਇਹ ਆਇਆ ਵੀ ਜਰਮਨੀ ਦੇ ਵਿੱਚ ਜਿਹੜਾ ਤਾਪਮਾਨ ਹੈ ਨਾ ਉਹ 38 ਤੇ ਪਹੁੰਚਿਆ ਤੇ ਉੱਥੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਦੁਨੀਆ ਛੱਡ ਗਏ। ਤੇ ਤੁਸੀਂ ਇਹ ਵੇਖੋ ਵੀ ਸਾਡੇ ਇੱਥੇ ਇੰਨੀ ਗਰਮੀ ਦੇ ਵਿੱਚ ਆ ਸੂਰਜ ਤਪਦਾ ਵੇਖ ਲਓ ਵੀ ਹਲੇ ਵੀ ਮੈਂ ਕਈ ਬੰਦੇ ਹੋਟਲਾਂ ਦੇ ਵਿੱਚ ਇਹੋ ਜਿਹੇ ਵੇਖੇ ਆ ਵੀ ਜਿਹੜੇ ਬੈਠੇ ਚਾਹ ਪੀਂਦੇ ਸੀ ਵੀ ਸਾਡੇ ਇੱਥੇ ਅੱਜ ਤਾਪਮਾਨ 40 ਤੇ ਖਲੋਤਾ। ਮੈਂ ਇਸ ਵੇਲੇ ਮੇਰਾ ਮੂੰਹ ਆਪਣੇ ਡੇਰੇ ਵੱਲੇ ਨੂੰ, ਪਿੱਪਲ ਵਾਲੇ ਡੇਰੇ ਤੇ ਮੈਂ ਚੱਲਾਂ। ਸਾਡੇ ਇੱਥੇ ਅੱਜ ਕੱਲ੍ਹ ਤੁਹਾਨੂੰ ਰੋਡਾਂ ਦੇ ਉੱਤੇ ਆਹ ਮਸ਼ੀਨ ਬਹੁਤ ਨਜ਼ਰ ਆਊਗੀ, ਕਿਉਂਕਿ ਇਹ ਮੱਕੀ ਕੱਢਣ ਵਾਲੀ ਮਸ਼ੀਨ ਆ ਤੇ ਅੱਜ ਕੱਲ੍ਹ ਮੱਕੀ ਦਾ ਮੌਸਮ ਆ। ਹੈਲੋ, ਹਾਂਜੀ। ਤੇ ਹੁਣ ਮੈਂ ਇੱਕ ਵਾਰੀ ਪਹਿਲਾਂ ਜਾਊਂਗਾ ਬਸ਼ੀਰ ਦੇ ਘਰੇ, ਉਹਨੂੰ ਲੈ ਕੇ ਫਿਰ ਆਪਾਂ ਚੱਲਾਂਗੇ ਡੇਰੇ। ਤੇ ਆਹ ਹੈਗੇ ਆ ਮੇਰੇ ਡੇਰੇ ਨੂੰ ਜਾਂਦੀ ਪੱਕੀ ਸੜਕ ਦੇ ਨਜ਼ਾਰੇ। ਮੈਂ ਹੁਣ ਪਹੁੰਚ ਗਿਆ ਜੀ ਬਸ਼ੀਰ ਦੇ ਕੋਲ, ਤੇ ਉਹ ਦੇਖੋ ਉਹ ਡੰਗਰਾਂ ਪਸ਼ੂਆਂ ਨੂੰ ਆਪਣਿਆਂ ਨੂੰ ਪੱਠੇ ਪਾ ਰਿਹਾ। ਤੇ ਇਸ ਤੋਂ ਬਾਅਦ ਥੋੜਾ ਜਿਹਾ ਨੇੜੇ ਕਰਕੇ ਦਿਖਾਵਾਂ ਤੁਹਾਨੂੰ। ਤੇ ਉਸ ਤੋਂ ਬਾਅਦ ਚੱਲਦੇ ਆਂ ਜੀ ਆਪਾਂ ਆਪਣੇ ਡੇਰੇ ਤੇ ਉੱਥੇ ਜਾ ਕੇ ਫਿਰ ਕਰਾਂਗੇ ਕੋਈ ਗੱਲਬਾਤ। ਲਓ ਜੀ ਮਿੱਤਰੋ, ਆ ਹੈਗੀ ਆ ਆਪਣੀ ਤਿਲਾਂ ਦੀ ਖੇਤੀ। ਕਿੱਦਾਂ ਦੀ ਖਲੋਤੀ ਆ ਇਹ ਤੁਸੀਂ ਦੱਸਣਾ। ਤੇ ਇਹਨੂੰ ਦਿਨ ਕਿੰਨੇ ਹੋ ਗਏ ਇਹਦੀ ਗਾਡੀ ਕੀਤੀ ਸੀਗੀ ਆਪਾਂ 13 ਮਈ ਨੂੰ। YouTube ਦੇ ਉੱਤੇ ਵੀਡੀਓ ਵੀ ਪਈ ਹੈਗੀ ਆ। 1 ਮਹੀਨਾ ਤੇ 19 ਦਿਨਾਂ ਦੀ ਹੁਣ ਇਹ ਆਪਣੀ ਫਸਲ ਹੋ ਗਈ ਹੋਈ। ਤੇ ਫੁੱਲ ਵੀ ਸੋਹਣਾ ਖਲੋਤਾ, ਗੁੱਡੀ ਵੀ ਚੱਕੀ ਹੋਈ ਹੈ ਇਹਨੇ। ਤੇ ਆਪਾਂ ਇਹਨੂੰ ਪਹਿਲਾ ਪਾਣੀ ਲਾ ਰਹੇ ਹਾਂ। ਉਹਦੀ ਵਜ੍ਹਾ ਇਹ ਹੈਗੀ ਆ ਵੀ ਇਹਨੂੰ ਪਹਿਲਾਂ ਮੀਂਹ ਪੈ ਗਿਆ ਸੀ ਤੇ ਤਿਲਾਂ ਨੂੰ ਕਹਿੰਦੇ ਆ ਵੀ ਜ਼ਿਆਦਾ ਪਾਣੀ ਦੀ ਲੋੜ ਕੋਈ ਨਹੀਂ ਹੁੰਦੀ। ਤੇ ਉਂਝ ਹਰਾ ਭਰਾ ਖੇਤ, ਪਿੱਪਲ ਵਾਲਾ ਡੇਰਾ, ਇਹਦੇ ਨਾਲ ਜੁੜੀਆਂ ਸਾਡੀਆਂ ਯਾਦਾਂ। ਇਹ YouTube ਦੇ ਉੱਤੇ ਪਈਆਂ ਰਹਿਣਗੀਆਂ ਤੇ ਸਾਡੇ ਆਉਣ ਵਾਲੇ ਜਵਾਕ ਵੀ ਇਹਨੂੰ ਦੇਖ ਕੇ ਸਾਨੂੰ ਯਾਦ ਕਰਿਆ ਕਰਨਗੇ। ਹੁਣ ਵੀਡੀਓ ਵੇਖਦੇ ਸਤਿਕਾਰਯੋਗ ਪੰਜਾਬੀ ਬੈਸਟ ਫਾਰ ਐਵਰ ਦੇ ਸਾਰੇ ਟੱਬਰ ਨੂੰ ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ। ਮੈਂ ਜੀ ਤੁਹਾਡਾ ਆਪਣਾ ਵੀਰ, ਤੁਹਾਡਾ ਭਰਾ ਰਾਣਾ ਖਾਲਦ ਮਕਬੂਲ, ਇੱਕ ਹੋਰ ਨਵੇਂ ਵਲੌਗ ਦੇ ਨਾਲ ਤੁਹਾਡੇ ਆਮਣੇ ਸਾਹਮਣੇ ਆ। ਤੇ ਜਿੱਦਾਂ ਕਿ ਹੁਣ ਤੁਹਾਨੂੰ ਪਤਾ ਹੈਗਾ ਵੀ ਇਸ ਵੇਲੇ ਮੈਂ ਮੌਜੂਦ ਹੈਗਾ ਆ ਆਪਣੇ ਡੇਰੇ ਤੇ, ਆਪਣੀ ਪੈਲੀਆਂ ਦੇ ਵਿੱਚ। ਅੱਜ ਅਸੀਂ ਮਿਰਚਾਂ ਨੂੰ ਜਿਹੜਾ ਤੜਾਈ ਵੀ ਲਾਈ ਹੋਈ ਸੀਗੀ। ਇਹ ਦੇਖ ਲਓ ਤੁਸੀਂ ਵੀ ਮਿਰਚਾਂ ਜਿਹੜੀਆਂ ਹੈ ਨਾ ਉਹ ਲਾਲੋ ਲਾਲ ਹੋਈਆਂ ਪਈਆਂ, ਇਹ ਦੇਖ ਰਹੇ ਹੋਣੇ ਤੁਸੀਂ। ਤੇ ਹੁਣ ਜਿਹੜਾ ਆ
ਕਿੱਡੀ ਸੋਹਣੀਆਂ ਲੱਗਦੀਆਂ, ਜਿਵੇਂ ਲਾਲ ਮੋਤੀ ਨਹੀਂ ਹੁੰਦੇ। ਇਹ ਹਲੇ ਕੁਝ ਬੂਟੇ ਪੂਰੀ ਤਰ੍ਹਾਂ ਲਾਲ ਨਹੀਂ ਹੋਏ ਹੈਗੇ। ਕਈ ਬੂਟੇ ਤਾਂ ਜਿਹੜੇ ਆ ਨਾ ਉਹ ਭਰੇ ਪਏ ਆ। ਮੈਂ ਸੋਚਿਆ ਵੀ ਇਹਨਾਂ ਨੂੰ ਜਿਹੜਾ ਨਾ ਵੀ ਤੜਾ ਲਈਏ ਹੁਣ, ਫਿਰ ਉਸ ਤੋਂ ਬਾਅਦ ਜ਼ਮੀਨ ਜਿਹੜੀ ਆ ਵਾਵਾਂਗੇ ਤੇ ਇੱਥੇ ਮੱਕੀ ਦੀ ਤਿਆਰੀ ਕਰਾਂਗੇ। ਇਹ ਉਹ 1.25 ਕਿੱਲਾ ਮੱਕੀ ਦਾ ਜਿਹੜਾ ਸੀਗਾ ਉਹ ਆਪਾਂ ਤੜਾ ਲਿਆ ਸੀ ਤੇ ਉਹਦਾ ਕੰਮ ਜਿਹੜਾ ਆ ਉਹ ਨਿਬੇੜਤਾ। ਮੱਕੀ ਦਾ ਰੇਟ ਜਿਹੜਾ ਆ ਠੀਕ ਹੀ ਖਲੋਤਾ, ਨਾ ਮਾੜਾ ਆ ਨਾ ਚੰਗਾ। 2300 2400 2500 2600 ਉਹ ਜਿੰਨੀ ਕੁ ਸੁੱਕੀ ਗਿੱਲੀ ਮੱਕੀ ਦਾ ਹੁੰਦਾ ਹਿਸਾਬ ਕਿਤਾਬ, ਉਸ ਹਿਸਾਬ ਦੇ ਨਾਲ ਉਹਦਾ ਕੰਮ ਚੱਲ ਜਾਂਦਾ। ਤੇ ਅੱਜ ਅਸੀਂ ਲਾਇਆ ਸੀਗਾ ਤਿਲਾਂ ਨੂੰ ਪਾਣੀ, ਵੀ ਇਹ ਤਿਲ ਜਿਹੜੇ ਆ ਤੁਹਾਨੂੰ ਜਿੱਦਾਂ ਕਿ ਪਹਿਲੇ ਗੱਲ ਮੈਂ ਦੱਸੀ ਹੈਗੀ ਆ ਵੀ ਹੁਣ ਤਕਰੀਬਨ ਉਹ 1.5 ਮਹੀਨੇ ਤੋਂ ਉੱਤੇ ਹੋ ਗਿਆ ਹੋਇਆ ਉਹਨਾਂ ਦੀ ਗਾਡੀ ਨੂੰ। ਤੇ ਖਾਦ ਵੀ ਪਾਈ ਆ। ਤੇ ਇੱਧਰ ਅੱਗੇ ਲੱਗਿਆ ਹੋਇਆ ਸੀਗਾ ਬਸ਼ੀਰ, ਅੱਗੇ ਗਿਆ ਹੋਇਆ ਸੀਗਾ। ਮੈਂ ਕਿਹਾ ਵੀ ਚੱਲਦੇ ਆ, ਦੇਖਦੇ ਆ ਵੀ ਬਸ਼ੀਰ ਹੁਣ ਕੀ ਕਰਦਾ ਤੇ ਕਿੰਨਾ ਕੁ ਪਾਣੀ ਜਿਹੜਾ ਆ ਲੱਗ ਗਿਆ ਤੇ ਕਿੰਨਾ ਕੁ ਰਹਿ ਗਿਆ। ਇਹ ਸਾਰੀ ਮਿਰਚਾਂ, ਹੁਣ ਬੂਟੇ ਤਾਂ ਜਿਹੜੇ ਆ ਮਿਰਚਾਂ ਦੇ ਉਹ ਸੁੱਕ ਹੀ ਗਏ ਹੋਏ ਆ, ਪਰ ਕਈ ਬੂਟੇ ਤਾਂ ਬੜਾ ਸੋਹਣਾ ਜਿਹੜਾ ਨਾ ਮੰਜ਼ਰ ਪੇਸ਼ ਕਰਦੇ ਆ, ਇਦਾਂ ਵੀ ਜਿਵੇਂ ਨਾ ਦੇਖੋ ਤੇ ਹਰੀ ਦਾ ਰੇਟ ਤਾਂ ਇਸ ਵਾਰੀ ਤੁਹਾਡੇ ਸਾਹਮਣੇ ਹੀ ਰਿਹਾ, ਤੁਹਾਨੂੰ ਵੀਡੀਓ ਦੇ ਨਾਲ ਨਾਲ ਦੱਸਦੇ ਹੀ ਰਹੇ ਆ ਵੀ ਕੀ ਹਿਸਾਬ ਕਿਤਾਬ ਸੀਗਾ। ਆਹ ਮਿਰਚਾਂ ਛੱਡੀਆਂ ਨੂੰ ਇਹਨਾਂ ਨੂੰ ਵੀ ਬਹੁਤ ਦਿਨ ਹੋ ਗਏ ਹੋਏ ਆ। ਹੁਣ ਇਹਨਾਂ ਦਾ ਕੋਈ ਰੂਣੀ ਕਰਾਂਗੇ ਤੇ ਪਾਣੀ ਲਾਵਾਂਗੇ, ਉਸ ਹਿਸਾਬ ਨਾਲ ਕੰਮ ਚੱਲਦਾ ਰਹੂਗਾ। ਠੀਕ ਆ ਜੀ, ਤੁਹਾਡੀ ਗੱਲਬਾਤ ਕਰਾਨਾ ਅੱਜ ਬਸ਼ੀਰ ਨਾਲ ਵੀ ਵਾਹਵਾ ਦਿਨ ਹੋ ਗਏ ਵੀ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਹੈਗੀ, ਵੀ ਕੋਈ ਵੀਡੀਓ ਇੱਥੇ ਬਣੀ ਕੋਈ ਨਹੀਂ। ਆਪਣੇ ਕੰਮਾਂ ਦੇ ਵਿੱਚ ਹੀ ਇੱਧਰ ਉੱਧਰ ਰੁੱਝੇ ਰਹੀਦਾ ਆ। ਤੇ ਮੌਸਮ ਹੁਣ ਹੈ ਆ ਵੀ ਜਿਵੇਂ ਕੋਈ ਸਿੱਲੀ ਜੀ ਹਵਾ ਆ ਰਹੀ ਹੋਵੇ, ਵੀ ਜਿਵੇਂ ਕਿ ਹਲਕਾ ਜਿਹਾ ਕਿਧਰੇ ਸਾਡੇ ਲਾਗੇ ਧਾਗੇ ਵੀ ਮੀਂਹ ਪਿਆ ਹੋਵੇ। ਇਦਾਂ ਕਰਕੇ ਹੁਣ ਹਵਾ ਜਿਹੜੀ ਹੈ ਨਾ ਉਹ ਚੱਲੀ ਹੋਈ ਆ। ਕੋਈ ਪਤਾ ਨਹੀਂ ਜੀ ਰਾਤ ਨੂੰ ਆ ਜਾਵੇ, ਚਲੋ ਜੇ ਆ ਜਾਵੇ ਤਾਂ ਮਾਲਕ ਆਪਣੀ ਰਹਿਮਤ ਦਾ ਦੇਵੇ ਜੀ, ਦੁਆ ਕਰਨੀ ਚਾਹੀਦੀ ਹੈ ਸਾਰੇ ਦੋਸਤਾਂ ਵੀਰਾਂ ਨੂੰ। ਤੇ ਹੁਣ ਇਹਦੀ ਵਾਹਣ ਦੀ ਤਿਆਰੀਆਂ ਦੇ ਵਿੱਚ ਇਹਦੇ ਵਿੱਚ ਇਹ ਉਹ ਕਿੱਲਾ ਹੈਗਾ ਜਿਹੜਾ ਆਪਾਂ ਰਾਣੇ ਇਕਰਾਮ ਨੂੰ ਦਿੱਤਾ ਹੋਇਆ ਸੀਗਾ। ਆ ਸਾਰਾ ਵੀਰ ਉਹ ਫਿਰ ਰਿਹਾ, ਲੱਗਦਾ ਉਹਨੇ ਛੱਟਾ ਮਾਰ ਲਿਆ ਖਾਦਾ। ਇਹ ਵੇਖੋ। अस्सलाम वालेकुम जी। मलक साहब की हाल चाल आ? असी भी पहुंच गए हाँ। छट्टा मार लिया खादा? अच्छा, ये 2 कनाला हो गई कि कोई नहीं हले? अच्छा, ਆ ਆਪਣਾ ਇੱਧਰਲਾ ਕਿੱਲਾ ਜੀ ਤਿਲਾਂ ਦਾ। ਇਹ ਦੇਖ, ਆ ਇੱਥੇ ਕਾ ਕੇ ਪਾਣੀ ਟੁੱਟ ਗਿਆ ਸੀਗਾ। ਅਗਲੀ ਆ 2 ਕਨਾਲਾਂ ਜਿਹੜੀਆਂ ਉਹ ਇੱਥੋਂ ਛਿਦੀਆਂ ਜੀਆਂ ਹੈਗੀਆਂ। ਆ ਲੋ ਲਓ ਜੀ, ਸਲਾਮ ਹੋਵੇ ਜੀ। वालेकुम सलाम जी। की हाल चाल है जनाब? ठीक है जी, अल्लाह का करम शुक्र है जी। तुसी सुनाओ, तबीयत सेहत कैसी? शुक्र तो अल्हम्दुलिल्लाह। तेल ठीक खलोते हैं? हाँ, तेल माशाल्लाह बहुत ठीक खड़े हैं। वाल है तो अपने पछेते सीगे थोड़े जे। हाँ जी, तेल पिछेते आन ते माशाल्लाह ठीक ही हो जाने, क्योंकि हुण खाद खूद लग गई। हाँ हाँ, ते पानी पूनी लग गया इंशाल्लाह। गर्मी बहुत पै रही सी। हाँ, ते आ जेड़े ਇੱਥੇ ਕੀ ਆ ਛਿੱਦੇ ਜੇ, ਇਹ ਕੀ ਪਾਣੀ ਟੁੱਟਿਆ? ਇੱਥੇ ਪਾਣੀ ਟੁੱਟਿਆ ਹੈ, ਹਾਂ, ਨਾਲੇ ਜੋ ਬਰੂ ਹੈ। ਅੱਛਾ, ਇਹ ਬਰੂ ਨੇ ਕੰਮ ਖਰਾਬ ਕੀਤਾ ਹੈ। ਨਹੀਂ ਬਰੂ ਫਿਰ ਇਹਨੂੰ ਜਿਹੜਾ ਆ ਆਪਾਂ ਨੂੰ ਪਟਾਣਾ ਪੈਣਾ। ਹੁਣ ਪਟਾਉਣ ਦਾ ਕਿਹੜਾ ਫਾਇਦਾ ਹੈ ਹਾਂ, ਜਦੋਂ ਜੰਮ ਗਏ ਨੇ ਉਹ। ਹਾਂ, ਅੱਛਾ, ਕਿ ਜਦੋਂ ਛੋਟੇ ਸੀ ਉਦੋਂ ਪਟਾ ਦਿੰਦੇ। ਹਾਂ, ਹੁਣ ਤਾਂ ਤਿਲ ਜਿਹੜੇ ਜੰਮਣੇ ਸੀ ਉਹ ਜੰਮ ਗਏ। ਹਾਂ, ਉਹ ਦੇਖੋ ਜੀ ਮੱਕੀ ਵਾਲਾ ਹਿਸਾਬ ਕਿਤਾਬ ਚੱਲ ਰਿਹਾ। ਇਹ ਦੇਖੋ ਤੁਸੀਂ, ਇਹ ਜੀ ਮੱਕੀਆਂ ਲੋਡ ਹੋ ਕੇ ਜਾ ਰਹੀਆਂ ਜੀ। ਲੋਕ ਧੜਾ ਧੜ ਮੱਕੀਆਂ ਕਢਾਉਣ ਦੇ ਵਿੱਚ ਲੱਗੇ ਹੋਏ ਆ।
ਆਪਣੀ ਰੋਜ਼ੀ ਦੇ ਹਿਸਾਬ ਕਿਤਾਬ ਦੇ ਵਿੱਚ, ਕਿਉਂ ਜੀ ਬਸ਼ੀਰ ਸਾਹਿਬ? ਹਾਂਜੀ, ਆਪਣੀ ਰੋਜ਼ੀ ਦੇ ਮਗਰ ਲੱਗੇ ਆ ਬੰਦੇ, ਦਿਨ ਰਾਤ ਇਹ ਕੀਤੀ ਖੜੇ ਆ। ਹਾਂ ਹਾਂ ਕਿਉਂਕਿ ਆਪਣੀ ਹੁਣ ਫਸਲ ਕੁੰਝ ਰਹੇ ਨੇ, ਉਤੋਂ ਦੁਬਾਰਾ ਫਸਲ ਲਾਉਣ ਦਾ ਉਹਨਾਂ ਦਾ ਟਾਈਮ ਆ ਗਿਆ ਹੈ। ਹਾਂ ਹਾਂ ਸਹੀ ਗੱਲ। ਜ਼ਮੀਨਾਂ ਵੀ ਨਾਲ ਦੀ ਨਾਲ ਤਿਆਰ ਕੀਤੀ ਆਉਂਦੇ ਨੇ। ਹਾਂ ਹਾਂ ਜਿਵੇਂ ਮੱਕੀ ਨਿਕਲਦੀ ਹੈ ਉਵੇਂ ਕੱਢ ਕੇ ਤੇ ਪਿੱਛੋਂ ਜ਼ਮੀਨ ਤਿਆਰ ਕਰੀ ਆਉਂਦੇ ਆ। ਆਹੋ ਜੀ, ਹੁਣ ਅਗਲੀ ਮੱਕੀ ਜੁਲਾਈ ਚੜ ਗਿਆ ਹੋਇਆ, ਹੁਣ ਜ਼ਿਮੀਦਾਰ ਜਿਹੜਾ ਆ ਮੱਕੀਆਂ ਦੇ ਉੱਤੇ ਆਪਣਾ ਚੜ੍ਹਾਈ ਕਰ ਦੂਗਾ, ਕੀ ਖਿਆਲ ਆ? ਹਾਂਜੀ ਹਾਂ ਤੇ ਫਿਰ ਕਰਨਾ ਤਾਂ ਹੈ ਹੀ ਹੈਗਾ। ਟਾਈਮ ਸੂਰਜ ਜਿਹੜਾ ਆ ਉਹ ਵੀ ਨੇੜੇ ਲੱਗਿਆ ਖੜਾ। ਹੂੰ, ਹਾਂਜੀ, ਸੂਰਜ ਵੀ ਨੇੜੇ ਲੱਗਿਆ। ਕਿੰਨੇ ਕੁ ਵਜੇ ਤੱਕ ਆਪਾਂ ਵਿਹਲੇ ਹੋ ਜਾਾਂਗੇ? 9:30 ਵਜੇ ਤਾਈਂ ਆਪਾਂ ਇੱਥੇ ਹੀ ਆ। ਅੱਛਾ, ਹਾਂ, ਵਾਹਵਾ ਟਾਈਮ ਲੱਗ ਜਾਣਾ ਇਹਦਾ ਕਿਉਂ ਮਤਲਬ। ਕੋਰ ਹੈ ਨਾ, ਹਾਂ ਹਾਂ ਕੋਰ ਭੱਜਦੀ ਪਈ ਆ। ਅੱਛਾ, ਕੋਰ ਪਾਣੀ ਪੀ ਪੀ ਕੇ ਪੀ ਫਿਰ ਪੀ ਕੇ ਜਾ ਰਿਹਾ ਪਾਣੀ। ਛੱਟਾ ਮਾਰਤਾ ਸਾਰੇ ਨੂੰ। ਹਾਂ, ਸਾਰਿਆਂ ਨੂੰ ਛੱਟਾ ਮਾਰਤਾ। ਹਾਂ ਹਾਂ ਛੱਟਾ ਟਾਈਮ ਨਾਲ ਮਾਰ ਦਿੱਤਾ ਹੈ, ਹਾਂ ਹਾਂ ਕਿਉਂਕਿ ਹੁਣ ਪਾਣੀ ਦਾ ਹੀ ਕੰਮ ਹੈ। ਉਹ ਟੋਕ ਛੱਡੀ ਜਾਵਾਂਗੇ ਤੇ ਚੱਲੀ ਜਾਵੇਗਾ। ਚੱਲੇ ਜਾਏਗਾ, ਸਹੀ ਗੱਲ। ਉਂਝ ਕੋਈ ਸੁੰਡੀ ਤੇਲਾ ਕੋਈ ਨਹੀਂ, ਸ਼ੈ? ਕੁਛ ਵੀ ਕੋਈ ਨਹੀਂ, ਮਾਸ਼ਾਅੱਲਾ ਤਿਲ ਬਹੁਤ ਸੋਹਣਾ ਖੜਾ ਹੈ। ਅੱਛਾ, ਹਾਂ, ਨਹੀਂ ਹੁਣ ਤਾਂ ਦੇਖ ਲੈ ਨਾ ਕੈਪਸੂਲ ਜੇ ਆ ਬਣਾਈ ਖੜਾ, ਗੁੱਡੀਆਂ ਜੀਆਂ ਸ਼ੁਰੂ ਕਰਤੀਆਂ ਹਾਂਜੀ, ਹਾਲ। ਹੁਣ ਡੋਡੀ ਤਿਆਰ ਕੀਤੀ ਖੜਾ ਹੈ। ਹਾਂ ਆ ਦੇਖੋ। ਨਾਲ ਦੀ ਨਾਲ ਨਾ ਡੋਡੀ ਫੜੀ ਆਉਂਦਾ ਹੈ। ਹਾਂ ਹਾਂ ਚਲੋ, ਜਿਹੜਾ ਮੁਕੱਦਰ ਨਸੀਬ ਆ ਮਾਲਕ ਨੇ। ਹਾਂਜੀ, ਆ ਮੈਂ ਜਿੱਥੇ ਪੈਰ ਰੱਖਿਆ ਇੱਥੋਂ ਟੱਪਾ ਸਿੱਧਾ ਕਰ ਦੇ, ਪਾਣੀ ਨਾ ਉੱਤੇ ਚੜਨ ਲੱਗ ਜਾਏ। ਆ ਲਓ। ਆ ਫੜਾ ਦੇ ਮੈਨੂੰ, ਉਹ ਉੱਥੇ ਮਾੜਾ ਜਿਹਾ ਲਾ ਦੇ। ਹਾਂਜੀ ਮਿੱਤਰੋ, ਜੁੜੇ ਰਹੋ ਸਾਡੇ ਨਾਲ। ਇਹ ਤਾਂ ਸੀਗੀ ਬਸ਼ੀਰ ਨਾਲ ਆਪਾਂ ਗੱਲਬਾਤ ਕੀਤੀ ਆ। ਹੋਰ ਵੀ ਜਿਹੜਾ ਅਸਲ ਦੇ ਵਿੱਚ ਗਰਮੀ ਬੜੀ ਹੁੰਦੀ ਆ, ਦੁਪਹਿਰ ਦੇ ਟਾਈਮ ਅਗਰ ਮੋਬਾਈਲ ਕੱਢਾਂ ਵੀ ਨਾ ਤੇ ਉਹ ਫੌਰਨ ਗਰਮ ਹੋ ਜਾਂਦਾ। ਦੁਪਹਿਰ ਨੂੰ ਵੀਡੀਓ ਬਿਲਕੁਲ ਨਹੀਂ ਬਣਦੀ ਹੈਗੀ, ਤੇ ਇਸ ਵਕਤ ਵੀ ਇਹੋ ਜਿਹਾ ਕੋਈ ਕੰਮ ਜਿਹੜਾ ਆ ਉਹ ਹਿਸਾਬ ਕਿਤਾਬ ਵਿੱਚ ਨਹੀਂ ਆ ਰਿਹਾ। ਸ਼ਾਮ ਤਾਈਂ ਜੋ ਵੀ ਕੀਤਾ ਕਰਾਇਆ ਉਹਦੀ ਤੁਹਾਡੇ ਨਾਲ ਸਾਂਝ ਕਰਾਂਗੇ। ਤੇ ਹੁਣ ਜ਼ਰਾ ਮੈਂ ਆ ਦੇਖ ਲਵਾਂ ਹਿਸਾਬ ਕਿਤਾਬ, ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਦੇ ਹਾਂ। ਗਰਮੀ ਬੜੀ ਆ, ਬੜੀ ਗਰਮੀ ਆ। ਹੁਣ ਜਾ ਕੇ ਨਾ ਮੌਸਮ ਕੋਈ ਥੋੜਾ ਜਿਹਾ ਬਦਲਿਆ, ਹਵਾ ਵੀ ਚੱਲਣ ਲੱਗੀ ਆ, ਤੇ ਉਹਦੀ ਵੀ ਜਿਹੜਾ ਚਾਰੇ ਪਾਸੇ ਥੋੜੀ ਥੋੜੀ ਨਾ ਇਵੇਂ ਆ ਜਿਵੇਂ ਬੱਦਲ ਜੇ ਉੱਠਦੇ ਹੁੰਦੇ ਆ, ਪੂਰਾ ਦੇ ਨੇੜੇ ਨਹੀਂ ਹੈਗੇ। ਤੇ ਬਹਰਹਾਲ ਗਰਮੀ ਬੜੀ ਸੀ, ਮੈਂ ਕਿਹਾ ਵੀ ਇੱਕ ਤਾਰੀ ਲਾ ਲਈਏ। ਹਾਂ ਪਤਾ ਨਹੀਂ ਕੋਈ ਬੰਦਾ ਆ, ਮੇਰੀ ਤਾਂ ਦੂਰੋਂ ਸਿਆਣ ਨਹੀਂ ਆ ਰਿਹਾ ਵੀ ਕੌਣ ਕੀ ਕਹਿ ਰਿਹਾ। ਉੱਠ ਲੈਂਦੇ ਆ। ਲਓ ਜੀ, ਹੁਣ ਕੋਈ ਥੋੜਾ ਜਿਹਾ ਸਕੂਨ ਜਿਹੜਾ ਨਾ ਉਹ ਆਇਆ। ਓਏ ਮਿਰਚਾਂ ਲਈ ਜਾ, ਮਿਰਚਾਂ। ਉਹ ਮਿਰਚਾਂ ਚਗਾ ਰਹੇ ਆ ਨਾ ਹਿੱਸੇ ਤੇ, ਉਹ ਜਿਹੜਾ ਆ ਮੁੰਡਾ ਮਿਰਚਾਂ ਲੈਣ ਆਇਆ, ਉਹ ਪੁੱਛ ਰਿਹਾ ਸੀ ਵੀ ਚਲੇ ਗਏ। ਮੈਂ ਕਿਹਾ ਚੱਕ ਲੈ, ਇੱਕ ਡੁਬਕੀ ਹੋਰ ਲਾ ਲਈ। ਲਓ ਜੀ, ਹੁਣ ਸ਼ਾਮਾਂ ਹੋ ਗਈਆਂ। ਸ਼ਾਮਾਂ ਕੀ ਰਾਤ ਹੀ ਪੈ ਗਈ ਹੋਈ ਆ। ਬਸ਼ੀਰ ਨੇ ਤਾਂ ਲਾਇਆ ਹੋਇਆ ਹੁਣ ਪਾਣੀ, ਤੇ ਉਹਨੂੰ ਤਾਂ ਵੱਜ ਜਾਣੇ ਆ ਤਕਰੀਬਨ 9। ਤੇ ਹੁਣ ਆਪਾਂ ਚੱਲਦੇ ਆ ਘਰੇ। ਘਰ ਆਪਾਂ ਕੱਢ ਕੇ ਰੱਖੀ ਪਈ ਆ। ਹੈ ਚਲੋ ਆਏ ਚੱਲੀਏ।
ਨਜ਼ਾਰਾ ਆ ਗਿਆ। ਲਓ ਜੀ, ਹੁਣ ਆਪਾਂ ਫੜ ਲਈ ਆ ਵਾਪਸੀ ਦੀ ਰਾਹ ਤੇ ਕੱਚੀ ਸੜਕ ਤੇ ਰਾਤ ਦਾ ਨਜ਼ਾਰਾ ਵੀ ਤੁਸੀਂ ਵੇਖੋ। ਅੱਜ ਦਾ ਵਲੌਗ ਤੁਹਾਡੇ ਨਾਲ ਮੁਲਾਕਾਤ ਦਾ ਇੱਕ ਬਹਾਨਾ ਆ ਵੀ ਅੱਜ ਤੁਹਾਨੂੰ ਆਪਣੀ ਜਿਹੜੀ ਸਾਡੇ ਡੇਰੇ ਨੂੰ ਆਂਦੀ ਪੱਕੀ ਸੜਕ ਆ ਉਹਦਾ ਰਾਤ ਦਾ ਨਜ਼ਾਰਾ ਵੀ। ਇਹ ਪੰਪ ਦੇਖੋ ਵੀ ਰਾਤ ਨੂੰ ਰੋਸ਼ਨੀ ਦੇ ਵਿੱਚ ਕਿੱਡਾ ਸੋਹਣਾ ਲੱਗਦਾ। ਤੇ ਆ ਸੜਕ ਦੇ ਉੱਤੇ ਲੱਗੀ ਟਰੱਕਾਂ ਦੀ ਲੰਬੀ ਲਾਈਨ। ਇਹ ਟਰੱਕ ਇੱਥੇ ਕਿਉਂ ਖਲੋਤੇ ਆ? ਇਹ ਪੱਕ ਨਾਲ ਇਸ ਵਾਸਤੇ ਖਲੋਤੇ ਹੋਣੇ ਆ ਵੀ ਅੱਗੇ ਜਿਹੜੇ ਆ ਪੁਲਿਸ ਨੇ ਨਾਕਾ ਲਾਇਆ ਹੋਣਾ ਤੇ ਇਹ ਇੱਥੇ ਖਲੋ ਗਏ। ਤੇ ਹੁਣ ਇੰਜ ਲੱਗਦਾ ਜਿਵੇਂ ਨਾਕਾ ਜਿਹੜਾ ਆ ਉਹ ਖੁੱਲ ਗਿਆ ਹੋਇਆ, ਪੁਲਿਸ ਜਿਹੜੀ ਆਪਣੇ ਘਰੇ ਚਲੀ ਗਈ ਤੇ ਇਹਨਾਂ ਨੇ ਵੀ ਹੌਲੀ ਹੌਲੀ ਗੱਡੀਆਂ ਆਪਣੀਆਂ ਸਟਾਰਟ ਕਰ ਲਈਆਂ ਤੇ ਆਪਣੀ ਮੰਜ਼ਿਲ ਵੱਲੇ ਨੂੰ ਜਾਣਾ ਸ਼ੁਰੂ ਕਰ ਦਿੱਤਾ। ਮੈਂ ਅੱਪੜ ਗਿਆ ਜੀ ਆਪਣੇ ਸੋਹਣੇ ਪਿੰਡ ਰਹਿਮੇ ਸ਼ਾਹ ਦੇ ਚੌਕ ਦੇ ਬਿਲਕੁਲ ਨੇੜੇ ਤੇ ਇੱਥੋਂ ਮੈਂ ਇੱਕ ਵਾਰੀ ਕੈਮਰਾ ਕਰੂੰਗਾ ਬੰਦ, ਫਿਰ ਅੱਗੇ ਜਾ ਕੇ ਚਲਾਵਾਂਗੇ। ਲਓ ਜੀ ਮਿੱਤਰੋ, ਇਹ ਹੈਗਾ ਆ ਤਾਂਦਲਾ ਰੋਡ ਜਿਹੜਾ ਜਾਂਦਾ ਮੇਰੇ ਘਰੇ ਵੱਲ ਨੂੰ। ਇਹਦੇ ਨਜ਼ਾਰੇ ਵੀ ਤੁਸੀਂ ਦੇਖੋ, ਰੌਣਕਾਂ ਲੱਗੀਆਂ ਹੋਈਆਂ, ਰਾਤ ਦਾ ਵੇਲਾ। ਤੇ ਤੁਹਾਡਾ ਤੇ ਮੇਰਾ ਸਾਥ ਸੀਗਾ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਹੀ। ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ, ਨਵੇਂ ਵਲੌਗ ਦੇ ਨਾਲ। ਤੇ ਜਦੋਂ ਤੱਕ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ, ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਦੁਆਵਾਂ ਦੇ ਵਿੱਚ ਯਾਦ ਰੱਖਿਓ। ਰੱਬ ਰੱਖ।